ਨਿਊ ਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਅਤੇ ਫਰਸਟ ਲੇਡੀ ਟੈਮੀ ਮਰਫੀ ਯੂਕਰੇਨ ਪੋਲੈਂਡ ਬਾਰਡਰ ਤੇ ਸੇਵਾ ਕਰ ਰਹੀ ਯੂਨਾਈਟਿਡ ਸਿੱਖਸ ਟੀਮ 'ਚ ਹੋਏ ਸ਼ਾਮਿਲ। ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਧਰਨੇ ਤੇ ਬੈਠੇ ਕੌਮੀ ਇਨਸਾਫ ਮੋਰਚੇ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ। ਭਾਰਤੀ ਏਜੰਸੀਆਂ ਦੀ ਹਿਰਾਸਤ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜੱਗੀ ਜੋਹਲ ਨੂੰ ਲੈ ਕੇ ਪੁਰਾਣੇ ਮੰਤਰੀਆਂ ਦੇ ਬਿਆਨ ਤੋਂ ਪਲਟੀ ਸੁਣਕ ਸਰਕਾਰ। JNU 'ਚ ਧਰਨਾ ਲਾਉਣ ਤੇ ਜੁਰਮਾਨੇ ਲਾਉਣ ਅਤੇ ਦਾਖਲਾ ਰੱਦ ਕਰਨ ਦੇ ਬਣੇ ਨਿਯਮ। ਨਿਊ ਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਅਤੇ ਫਰਸਟ ਲੇਡੀ ਟੈਮੀ ਮਰਫੀ ਯੂਕਰੇਨ ਪੋਲੈਂਡ ਬਾਰਡਰ ਤੇ ਸੇਵਾ ਕਰ ਰਹੀ ਯੂਨਾਈਟਿਡ ਸਿੱਖ ਟੀਮ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਮੈਡੀਕਲ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ। ਗਵਰਨਰ ਫਿਲ ਮਰਫੀ ਅਤੇ ਫਰਸਟ ਲੇਡੀ ਟੈਮੀ ਮਰਫੀ 17 ਫਰਵਰੀ 2023 ਨੂੰ ਪੱਛਮੀ ਯੂਕਰੇਨ ਵਿੱਚ ਲਵੀਵ ਓਬਲਾਸਟ ਦੀ ਇੱਕ ਅਧਿਕਾਰਤ ਫੇਰੀ ਲਈ ਆਏ ਸਨ, ਜਿਸ ਦੌਰਾਨ ਉਹ ਸਥਾਨਕ ਗਵਰਨਰ ਮੇਅਰ ਸਮੇਤ ਹੋਰ ਅਧਿਕਾਰੀਆਂ ਨੂੰ ਵੀ ਮਿਲੇ। ਇਸ ਤੋਂ ਬਾਅਦ ਉਹ ਯੂਕਰੇਨ ਪੋਲੈਂਡ ਸਰਹੱਦ ਤੇ ਸੇਵਾ ਨਿਭਾ ਰਹੀ ਯੂਨਾਈਟਿਡ ਸਿੱਖ ਟੀਮ ਵਿੱਚ ਸ਼ਾਮਿਲ ਹੋਏ, ਜਿਸ ਵਿੱਚ ਪ੍ਰਧਾਨ ਬਲਵੰਤ ਸਿੰਘ, ਡਾਇਰੈਕਟਰ ਹਰਦਿਆਲ ਸਿੰਘ ਅਤੇ ਯੂਥ ਵਲੰਟੀਅਰ ਕੋਆਰਡੀਨੇਟਰ ਪ੍ਰਬਲੀਨ ਕੌਰ, ਦਲੇਰ ਕੌਰ ਅਤੇ ਜਸਲੀਨ ਕੌਰ ਸ਼ਾਮਿਲ ਸਨ। ਇੱਥੇ ਉਹਨਾਂ ਨੇ ਯੂਨਾਈਟਿਡ ਸਿੱਖਸ ਦੇ ਸੀਨੀਅਰ ਅਫਸਰ ਅਤੇ ਮੈਡੀਕਲ ਆਪਰੇਸ਼ਨ ਟ੍ਰੇਨਰ ਨੋਰਮਨ ਬਾਰਟ ਦੁਆਰਾ ਨਾਗਰਿਕਾਂ ਲਈ ਕਰਵਾਏ ਮੈਡੀਕਲ ਪ੍ਰੋਗਰਾਮ ਨੂੰ ਵੀ ਦੇਖਿਆ। ਐਮਰਜੈਂਸੀ ਮੈਡੀਕਲ ਸਿਖਲਾਈ ਦੀ ਇਸ ਵਿਲੱਖਣ ਪਹਿਲ ਕਦਮੀ ਦੀ NJ ਗਵਰਨਰ ਅਤੇ ਫਰਸਟ ਲੇਡੀ ਸਮੇਤ ਹੋਰ ਪਤਵੰਤਿਆਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਉਹਨਾਂ ਨੇ ਯੂਨਾਈਟਿਡ ਸਿੱਖ ਟੀਮ ਨਾਲ ਸ਼ਰਨਾਰਥੀਆਂ, ਬੇਸਹਾਰਾ ਬੱਚਿਆਂ ਅਤੇ ਅਨਾਥਾਂ ਨੂੰ ਸਹਾਇਤਾ ਵੰਡਣ ਵਿੱਚ ਵੀ ਯੋਗਦਾਨ ਪਾਇਆ। ਫਿਲ ਮਰਫੀ ਨੇ ਕਿਹਾ ਕਿ ਜਦੋਂ ਰੂਸੀ ਹਮਲੇ ਨੇ ਯੂਕਰੇਨ 'ਚ ਕਲਪਨਾ ਤੋਂ ਪਰੇ ਦੁੱਖ ਅਤੇ ਤਬਾਹੀ ਮਚਾ ਦਿੱਤੀ ਸੀ, ਉਸ ਸਮੇਂ ਯੂਨਾਈਟਿਡ ਸਿੱਖਸ ਦੁਆਰਾ ਕੀਤੇ ਜਾ ਰਹੇ ਯਤਨ ਇਸ ਤਰਾਸਦੀ ਦੇ ਕਾਲੇ ਦੌਰ ਅੰਦਰ ਉਮੀਦ ਦੀ ਕਿਰਨ ਵਰਗੇ ਹਨ। ਇਸ ਮੌਕੇ ਹਰਦਿਆਲ ਸਿੰਘ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਵਿੱਚ ਅਸੀਂ ਜੋ ਵੀ ਕਰਦੇ ਹਾਂ, ਉਹ ਅਸੀਂ ਆਪਣੇ ਗੁਰੂਆਂ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਹੀ ਕਰਦੇ ਹਾਂ। ਜਦੋਂ ਤੋਂ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਾਡੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ, ਰਾਹਤ ਸਪਲਾਈ ਮੁਹੱਈਆ ਕਰਨ, ਬੰਬ ਸ਼ੈਲਟਰਾਂ ਦਾ ਨਿਰਮਾਣ ਕਰਨ ਅਤੇ ਲੋੜ ਦੀ ਘੜੀ ਵਿੱਚ ਯੂਕਰੇਨੀ ਲੋਕਾਂ ਦੇ ਨਾਲ ਖੜੀਆਂ ਹਨ। ਸਾਡਾ ਐਮਰਜੈਂਸੀ ਮੈਡੀਕਲ ਸਿਖਲਾਈ ਪ੍ਰੋਗਰਾਮ ਸਭ ਤੋਂ ਵਿਲੱਖਣ ਪਹਿਲ ਕਦਮੀ ਹੈ, ਜਿਸ ਦਾ ਮੰਤਵ ਲੜਾਈ ਦੇ ਖੇਤਰਾਂ ਵਿੱਚ ਵੱਧ ਤੋਂ ਵੱਧ ਜਾਨਾਂ ਬਚਾਉਣਾ ਹੈ। ਦੱਸਣਯੋਗ ਹੈ ਕਿ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਯੂਨਾਈਟਿਡ ਸਿੱਖਸ ਨੇ ਨਵੰਬਰ 2022 ਵਿੱਚ ਪਹਿਲੀ ਵਾਰ ਟ੍ਰੇਨ ਦੀ ਟ੍ਰੇਨਰ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ 50 ਯੂਕਰੇਨੀ ਨਾਗਰਿਕਾਂ ਨੂੰ ਰਣਨੀਤਿਕ ਮੈਡੀਕਲ ਸਿਖਲਾਈ ਦਿੱਤੀ ਗਈ। ਇਹ ਪ੍ਰੋਗਰਾਮ ਨਾਗਰਿਕਾਂ ਨੂੰ ਜੰਗ ਦੇ ਦੂਜੇ ਪੀੜਤ ਨਾਗਰਿਕਾਂ ਦਾ ਮੁੱਢਲਾ ਇਲਾਜ ਕਰਨ ਦੇ ਯੋਗ ਬਣਾਉਣ ਦੇ ਵਿਚਾਰ ਨਾਲ ਤਿਆਰ ਕੀਤਾ ਗਿਆ ਸੀ। 7 ਜਨਵਰੀ ਤੋਂ ਧਰਨੇ ਤੇ ਬੈਠੇ ਕੌਮੀ ਇਨਸਾਫ ਮੋਰਚੇ ਦੀ ਆਖਿਰਕਾਰ ਪੰਜਾਬ ਸਰਕਾਰ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕੌਮੀ ਇਨਸਾਫ ਮੋਰਚੇ ਦੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਮੋਰਚੇ ਦੀਆਂ ਚਾਰੇ ਮੰਗਾਂ ਤੇ ਤੇਜ਼ੀ ਨਾਲ ਕੰਮ ਹੋਵੇਗਾ, ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਬੈਬਲ ਕਲਾਂ ਗੋਲੀकांड ਵਿੱਚ ਜਲਦ ਚਾਰਜ ਸ਼ੀਟ, ਬਾਪੂ ਸੂਰਜ ਸਿੰਘ ਨੂੰ ਹਸਪਤਾਲ ਤੋਂ 2 ਸ਼ਰਤਾਂ ਦੇ ਨਾਲ ਛੁੱਟੀ ਦਿੱਤੀ ਜਾਵੇਗੀ। ਸਰਕਾਰ ਜਗਤਾਰ ਸਿੰਘ ਹਵਾਰਾ ਸੰਬੰਧੀ ਕੇਸਾਂ ਨੂੰ ਪੰਜਾਬ ਵਿੱਚ ਸ਼ਿਫਟ ਕਰਨ ਨੂੰ ਲੈ ਕੇ ਕਾਨੂੰਨੀ ਸਲਾਹ ਲਏਗੀ। ਸੂਬਾ ਸਰਕਾਰ ਤੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਾਮਿਲ ਹੋਏ ਸਨ, ਜਦਕਿ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਐਡਵੋਕੇਟ ਅਮਰ ਸਿੰਘ ਚਾਹਲ, ਪਾਲ ਸਿੰਘ ਫਰਾਂਸ ਅਤੇ ਬਲਵਿੰਦਰ ਸਿੰਘ ਸ਼ਾਮਿਲ ਸਨ। ਮੀਟਿੰਗ ਦੌਰਾਨ ਮੰਤਰੀਆਂ ਨੇ ਵਫਦ ਨੂੰ ਦੱਸਿਆ ਕਿ ਸੂਬਾ ਸਰਕਾਰ ਬੈਬਲ ਕਲਾਂ ਗੋਲੀकांड ਸੰਬੰਧੀ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ। ਮੰਤਰੀਆਂ ਨੇ ਵਫਦ ਨੂੰ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਕੋਲ ਬੇਅਦਬੀ ਨਾਲ ਸੰਬੰਧਿਤ IPC ਦੇ ਮੌਜੂਦਾ ਕਾਨੂੰਨਾਂ ਵਿੱਚ ਸਖਤ ਪਾਬੰਦ ਕਰਨ ਦੇ ਮੁੱਦੇ ਨੂੰ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਸੂਬਾ ਸਰਕਾਰ ਦੇ ਵਿਚਾਰ ਅਧੀਨ ਹੈ। ਉਹਨਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਇਹ ਮੁੱਦਾ ਭਾਰਤ ਦੇ ਰਾਸ਼ਟਰਪਤੀ ਦੇ ਸਾਹਮਣੇ ਉਠਾਇਆ ਜਾਵੇਗਾ। ਇਸ ਮੀਟਿੰਗ ਨੂੰ ਲੈ ਕੇ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬਾਪੂ ਗੁਰਚਰਨ ਸਿੰਘ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਮੋਰਚੇ ਦੀਆਂ ਮੰਗਾਂ ਮੰਨ ਕੇ ਅਮਲ ਵਿੱਚ ਨਹੀਂ ਲਿਆਉਂਦੀ, ਉਦੋਂ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ, ਪਿਛਲੇ ਦਿਨੀ ਉਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਸਰਕਾਰ ਵੱਲੋਂ 24 ਫਰਵਰੀ ਨੂੰ ਇੱਕ ਸੁਨੇਹਾ ਆਇਆ ਕਿ ਸਰਕਾਰ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਗੱਲ ਕਰਨਾ ਚਾਹੁੰਦੀ ਹੈ। ਸੋ ਸਾਡਾ 4 ਮੈਂਬਰੀ ਵਫਦ 26 ਫਰਵਰੀ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਗਿਆ। 2 ਮੰਤਰੀਆਂ ਨਾਲ ਗੱਲ ਹੋਈ, ਗੱਲਬਾਤ 2 ਘੰਟੇ ਚੱਲੀ, ਪਰੰਤੂ ਉਸ ਕਈ ਮੁੱਦਿਆਂ ਤੇ ਗੱਲਬਾਤ ਹੋਈ ਸਰਕਾਰ ਨਾਲ। ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਕੱਲ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿ ਕੌਮੀ ਇਨਸਾਫ ਮੋਰਚੇ ਦੀਆਂ ਜਿੰਨੀਆਂ ਵੀ ਮੰਗਾਂ ਸੀ ਉਹ ਮੰਨੀ ਗਈਆਂ, ਪਰੰਤੂ ਅਸੀਂ ਸੰਗਤਾਂ ਨੂੰ ਸਪਸ਼ਟ ਕਰਨ ਵਾਸਤੇ ਅੱਜ ਪ੍ਰੈਸ ਦੇ ਰੂਬਰੂ ਹੋਏ ਹਾਂ ਕਿ ਉਹਨਾਂ ਤੇ ਗੱਲਬਾਤ ਹੋਈ ਹੈ। ਜਿਸ ਤਰ੍ਹਾਂ ਜਦੋਂ ਤੱਕ ਸਾਨੂੰ ਉਹ ਮੰਗਾਂ, ਜਿਹੜੇ ਮੁੱਦੇ ਹੈ ਜਿਨ੍ਹਾਂ ਤੇ ਮੋਰਚਾ ਲਾਇਆ, ਜਦੋਂ ਤੱਕ ਅਮਲ 'ਚ ਨਹੀਂ ਆਉਂਦੇ, ਉਦੋਂ ਤੱਕ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ। ਉਸ ਤੇ ਗੱਲ ਸਰਕਾਰ ਵੱਲੋਂ ਕਹੀ ਗਈ ਹੈ
ਵੀ ਬਰਗਾੜੀ ਦੇ ਦੋਸ਼ੀਆਂ ਨੂੰ ਅਸੀਂ ਇੱਕ ਕਾਨੂੰਨ ਬਣਾ ਤਿਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ। ਉਹ ਤਾਂ ਦੇਖੋ ਕਾਨੂੰਨ ਜਿਹੜਾ ਉਹ ਹੈ ਉਹ ਪਿਛਲੇ ਕੈਪਟਨ ਅਮਰਿੰਦਰ ਦੀ ਸਰਕਾਰ ਵਿੱਚ ਜਦੋਂ ਕਾਂਗਰਸੀ ਸਰਕਾਰ ਸੀ ਵਿਧਾਨ ਸਭਾ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਸੀ ਕਿ ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹਦੇ ਖਿਲਾਫ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ ਨੇ ਉਹ ਆਲਰੇਡੀ ਰਾਸ਼ਟਰਪਤੀ ਕੋਲ ਭੇਜਿਆ ਵਾ ਪ੍ਰਵਾਨਗੀ ਲਈ, ਸੋ ਅੱਜ ਤੱਕ ਪ੍ਰਵਾਨ ਨਹੀਂ ਹੋਇਆ ਗਿਆ। ਦੂਜਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਹੈ ਵੀ ਜਿਹੜੇ 3 ਬੰਦੀ ਸਿੰਘ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਤੇ ਲਖਵਿੰਦਰ ਸਿੰਘ, ਉਹਨਾਂ ਦੀ ਐਪਲੀਕੇਸ਼ਨਾਂ ਲਈ ਜਾਣਗੀਆਂ, ਉਸ ਤੇ ਕਾਰਵਾਈ ਕਰਕੇ ਉਹਨਾਂ ਦੀ ਰਿਹਾਈ ਦੀ ਰਸਤਾ ਬਣਾਇਆ ਜਾਵੇਗਾ। ਤੀਜਾ ਜਿਹੜੇ ਸਾਡੇ ਬਾਕੀ ਬੰਦੀ ਸਿੰਘ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਬਲਵੰਤ ਸਿੰਘ ਰਾਜੋਆਣਾ, ਉਹਨਾਂ ਨੇ ਕਿਹਾ ਵੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਕੇ ਕਾਨੂੰਨ ਦੇ ਅਨੁਸਾਰ ਹੀ ਉਹਨਾਂ ਦੀ ਰਿਹਾਈ ਹੋਏਗੀ। ਪਰ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਵੀ ਇੱਕ ਕੌਮੀ ਇਨਸਾਫ ਮੋਰਚੇ ਦੀ ਇਹ ਮੰਗ ਹੈ ਵੀ ਭਾਵੇਂ ਸਰਕਾਰ ਕੁਝ ਵੀ ਕਰੇ, ਤਾਮਿਲਨਾਡੂ ਸਰਕਾਰ ਦੇ ਉਹ ਤਰਤੇ ਮਤੇ ਪਾਸ ਕਰੇ, ਰਾਸ਼ਟਰਪਤੀ ਤੋਂ ਕਰਾਵੇ, ਜਦੋਂ ਤੱਕ ਸਾਡੇ ਉਹਨਾਂ ਬੰਦੀ ਸਿੰਘਾਂ ਦੀ ਮੁਕੰਮਲ ਰਿਹਾਈ ਨਹੀਂ ਹੋ ਜਾਂਦੀ ਉਹ ਸਾਡੇ ਵਿੱਚ ਆ ਨਹੀਂ, ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ। ਦੂਜਾ ਗੱਲ ਕਰੀਏ, ਸਰਕਾਰ ਨੇ ਦਵਿੰਦਰਪਾਲ ਭੁੱਲਰ ਤੇ ਆਪਣੇ ਗੁਰਦੀਪ ਸਿੰਘ ਖਹਿੜਾ ਦੀ, ਉਹਨਾਂ ਦੀ ਆਲਰੇਡੀ ਚੱਲ ਰਹੀ ਹੈ ਵੀ ਕਰਨਾਟਕਾ ਸਰਕਾਰ ਨੂੰ ਉੱਥੇ ਡੈਪੂਟੇਸ਼ਨ ਭੇਜਿਆ ਜਾਵੇਗਾ ਸਰਕਾਰ ਵੱਲੋਂ। ਸੋ ਦਵਿੰਦਰਪਾਲ ਭੁੱਲਰ ਦੀ ਜਿਹੜੀ ਰਿਹਾਈ ਹੈ ਉਹ ਦਿੱਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਹੈ ਜੋ ਲੰਮੇ ਸਮੇਂ ਤੋਂ ਲਮਕਾਉਂਦੀ ਆ ਰਹੀ ਹੈ ਸਰਕਾਰ। ਇਸ ਲਈ ਜਿਹੜਾ ਉਹ ਬੇਅਦਬੀ ਦਾ ਇੱਕ ਪਾਸੇ ਉਹ ਬੇਅਦਬੀ ਦਾ ਇਨਸਾਫ ਦੇਣ ਵਾਸਤੇ ਦੋਸ਼ੀਆਂ ਨੂੰ ਚਾਰਜ ਸ਼ੀਟ ਕਰ ਰਹੀ ਹੈ, ਪਰੰਤੂ ਜਦੋਂ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋਣ ਜਾ ਰਿਹਾ ਸਾਨੂੰ ਇਨਸਾਫ ਮਿਲਣ ਦੀ ਆਸ ਨਹੀਂ, ਕਿਉਂਕਿ ਪੁਰਾਤਨ ਇਤਿਹਾਸ ਹੈ ਜਿਹੜਾ 13 ਅਪ੍ਰੈਲ 1978 ਨੂੰ ਕਾਂਡ ਵਾਪਰਿਆ ਸੀ, ਨਿਰੰਕਾਰੀ ਦਾ ਕੇਸ ਪੰਜਾਬ ਤੋਂ ਸ਼ਿਫਟ ਕਰਕੇ ਕਰਨਾਲ ਲਿਜਾਇਆ ਗਿਆ ਸੀ, ਉਸ ਨੂੰ ਸਾਜ਼ਿਸ਼ ਤਹਿਤ ਬਰੀ ਕੀਤਾ ਗਿਆ। ਸੋ ਸਾਨੂੰ ਇਹ ਖਾਸਾ ਵੀ ਸਰਕਾਰ ਉਹ ਦੋਸ਼ੀਆਂ ਦੇ ਹੱਕ ਵਿੱਚ ਭੁਗਤ ਸਕਦੀ ਹੈ, ਇਸ ਕਰਕੇ ਉਸ ਬਾਹਰ ਨਾ ਲਿਜਾਇਆ ਜਾਵੇ, ਉਹਨਾਂ ਦੋਸ਼ੀਆਂ ਦੇ ਖਿਲਾਫ ਪੰਜਾਬ 'ਚ ਹੀ ਕੇਸ ਚੱਲੇ। ਸੋ ਸਾਡੀ ਇਹ ਡਿਮਾਂਡ ਹੈ। ਤੀਜਾ ਇੱਥੇ ਬਾਪੂ ਸੂਰਤ ਸਿੰਘ ਦੀ ਰਿਹਾਈ ਦੀ ਗੱਲ ਹੋਈ ਹੈ। ਦੇਖੋ ਉਹਨਾਂ ਨੇ ਜਦੋਂ ਆਪਣਾ ਮਰਨ ਵਰਤੇ ਤਿਆਗ ਦਿਆ, ਸਰਕਾਰ ਦਾ ਫਰਜ਼ ਬਣਦਾ ਵੀ ਉਹਨੂੰ ਰਿਹਾ ਕਰੇ, ਪਰੰਤੂ ਅਜੇ ਸਰਕਾਰ ਨੇ ਰਿਹਾ ਕੀਤਾ ਨਹੀਂ, ਪਹਿਲਾਂ ਹੀ ਉਹਨੂੰ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਇਹਨਾਂ ਦੀ ਇਹ ਮੰਗ ਮੰਨ ਲਈ। ਤੀਜਾ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਉਹਨਾਂ ਦੇ ਪੇਸ਼ ਕਰਨ ਲਈ ਇੱਕ 31 ਸਿੰਘਾਂ ਦਾ ਜਥਾ ਇਸ ਕੌਮੀ ਇਨਸਾਫ ਮੋਰਚੇ ਵੱਲੋਂ 6 ਫਰਵਰੀ ਤੋਂ ਭੇਜਿਆ ਜਾ ਰਿਹਾ ਸੀ, ਉਹਦੇ ਬਾਰੇ ਉਹਨਾਂ ਨੇ ਗੱਲ ਕਹੀ ਹੈ 31 ਮਾਰਚ ਦਾ ਸਮਾਂ ਮੰਗਿਆ, ਪਰ ਫਿਰ ਵੀ ਸਾਡੇ ਜਿਹੜੇ ਨੁਮਾਇੰਦਿਆਂ ਨੇ ਉਹ ਕਮਿਟਮੈਂਟ ਸਰਕਾਰ ਨਾਲ ਕਰੀ ਹੈ। ਅਸੀਂ ਉਸ ਤੇ ਪਾਬੰਦ ਰਹਿ ਕੇ ਹੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਰਕਾਰ ਵਾਸਤੇ 23 ਮਾਰਚ ਉਹਨਾਂ ਦੀ ਮੋਹਾਲੀ ਕੋਰਟ ਤਰੀਕ ਹੈ। ਸਰਕਾਰ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਪੇਸ਼ ਕਰ ਸਕਦੀ ਹੈ ਕਿ ਸਰਕਾਰ ਕੋਲ ਅਧਿਕਾਰ ਹੈ, ਪਰ 23 ਮਾਰਚ ਨੂੰ ਜੇਕਰ ਸਰਕਾਰ ਨਹੀਂ ਉਹਨਾਂ ਨੂੰ ਪੇਸ਼ ਕਰਦੀ, ਕਿਉਂਕਿ ਟੈਕਨੀਕਲ ਪੁਆਇੰਟ ਤੋਂ ਬਣਦਾ ਵੀ ਉਹਨਾਂ ਨੂੰ 23 ਮਾਰਚ ਨੂੰ ਹਰ ਹਾਲਤ ਕੋਰਟ 'ਚ ਪੇਸ਼ ਕੀਤਾ ਜਾਵੇ। ਜੇ ਫਿਰ ਵੀ ਸਰਕਾਰ ਨਹੀਂ ਕਰਦੀ ਤਾਂ ਅਸੀਂ ਜਿਹੜੀ 31 ਤੱਕ ਦੀ ਸਾਡੀ ਕਮਿਟਮੈਂਟ ਹੈ, ਉਸ ਤੋਂ ਬਾਅਦ ਤਕੜਾ ਐਕਸ਼ਨ ਉਹ ਜਥੇ ਨਿਰੰਤਰ ਸ਼ੁਰੂ ਕੀਤੇ ਜਾਣਗੇ। ਉਹ ਜਥਾ 51 ਸਿੰਘਾਂ ਦਾ ਵੀ ਹੋ ਸਕਦਾ, 101 ਸਿੰਘਾਂ ਦਾ ਵੀ ਹੋ ਸਕਦਾ। ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਪਹਿਲੇ ਦਿਨ ਤੋਂ ਕਾਫੀ ਸੰਜੀਦਾ ਹਨ। ਇਸੇ ਲਈ ਉਹਨਾਂ ਨੇ ਭਾਰਤ ਦੇ ਨਾਲ ਫ੍ਰੀ ਟ੍ਰੇਡ ਨੂੰ ਮਨਜ਼ੂਰੀ ਦਿੱਤੀ। ਫਿਰ BBC ਵੱਲੋਂ ਜਦੋਂ PM ਮੋਦੀ ਤੇ ਡਾਕੂਮੈਂਟਰੀ ਨੂੰ ਲੈ ਕੇ ਵਿਵਾਦ ਹੋਇਆ ਤਾਂ ਉਹਨਾਂ ਨੇ ਹਾਊਸ ਆਫ ਕਾਮਨ ਵਿੱਚ ਖੜੇ ਹੋ ਕੇ ਦਾਅਵਾ ਕੀਤਾ ਕਿ ਉਹ BBC ਦੀ ਇਸ ਡਾਕੂਮੈਂਟਰੀ ਨਾਲ ਸਹਿਮਤ ਨਹੀਂ ਹਨ।
ਹੁਣ 5 ਸਾਲਾਂ ਤੋਂ ਭਾਰਤੀ ਏਜੰਸੀਆਂ ਦੀ ਹਿਰਾਸਤ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜੱਗੀ ਜੋਹਲ ਨੂੰ ਲੈ ਕੇ ਵੀ ਸੁਣਕ ਸਰਕਾਰ ਆਪਣੇ ਪੁਰਾਣੇ ਪ੍ਰਧਾਨ ਮੰਤਰੀਆਂ ਦੇ ਸਟੈਂਡ ਤੋਂ ਪਿੱਛੇ ਹਟ ਰਹੇ ਹਨ, ਜਿਸ ਨੂੰ ਲੈ ਕੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਐਮਪੀ ਕੇਅਰ ਸਟਾਰਮਰ ਅਤੇ ਜੱਗੀ ਜੋਹਲ ਦੇ ਪਰਿਵਾਰ ਨੇ ਗੰਭੀਰ ਸਵਾਲ ਖੜੇ ਕੀਤੇ ਹਨ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰਾਲੇ ਸਾਬਕਾ ਪੀਐਮ ਬੋਰਿਸ ਜੌਨਸਨ ਦੇ ਉਸ ਦਾਅਵੇ ਤੋਂ ਪਿੱਛੇ ਹਟ ਗਏ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਨੇ ਮਨਮਾਨੇ ਢੰਗ ਨਾਲ ਜੋਹਲ ਨੂੰ ਨਜ਼ਰਬੰਦ ਕੀਤਾ ਹੈ। ਸੁਨਕ ਸਰਕਾਰ ਦਾ ਇਹ ਸਟੈਂਡ ਕਾਫੀ ਅਹਿਮ ਹੈ, ਕਿਉਂਕਿ ਇਸ ਦਾ ਸਿੱਧਾ ਮਤਲਬ ਹੈ ਕਿ ਯੂਕੇ ਇਹ ਮੰਨਦਾ ਹੈ ਕਿ ਉਹਨਾਂ ਨੂੰ ਰੱਖਣ ਦਾ ਕੋਈ ਢੁਕਵਾਂ ਕਾਨੂੰਨੀ ਆਧਾਰ ਨਹੀਂ ਹੈ। ਯਾਨੀ ਸੁਨਕ ਸਰਕਾਰ ਇਹ ਮੰਨਦੀ ਹੈ ਕਿ ਜੌਨਸਨ ਸਰਕਾਰ ਨੇ ਜੱਗੀ ਜੋਹਲ ਦੀ ਹਿਰਾਸਤ ਨੂੰ ਲੈ ਕੇ ਜਿਹੜਾ ਕਾਨੂੰਨੀ ਪੱਖ ਰੱਖਿਆ ਸੀ ਉਸ ਵਿੱਚ ਕੋਈ ਦਮ ਨਹੀਂ ਹੈ। ਇਸ ਤੋਂ ਪਹਿਲਾਂ ਲੇਬਰ ਪਾਰਟੀ ਦੇ ਐਮਪੀ ਕੇਅਰ ਨੇ ਸੁਨਕ ਸਰਕਾਰ ਨੂੰ ਫਰਵਰੀ ਦੇ ਸ਼ੁਰੂ ਵਿੱਚ ਪੁੱਛਿਆ ਸੀ ਕਿ ਕੀ ਉਹ ਜੌਨਸਨ ਸਰਕਾਰ ਵੱਲੋਂ ਪਿਛਲੇ ਸਾਲ ਜੂਨ ਵਿੱਚ ਜੱਗੀ ਜੋਹਲ ਦੀ ਮਨਮਾਨੀ ਨਜ਼ਰਬੰਦੀ ਵਾਲੇ ਬਿਆਨ ਤੋਂ ਸਹਿਮਤ ਹਨ। ਉਹਨਾਂ ਨੇ ਪੱਤਰ ਵਿੱਚ ਲਿਖਿਆ ਸੀ ਕਿ ਜੇਕਰ ਹਾਂ ਤਾਂ ਤੁਹਾਡੀ ਸਰਕਾਰ ਇਸ ਕੇਸ ਨੂੰ ਜਿੱਤਣ ਦੇ ਲਈ ਕੀ ਕਦਮ ਚੁੱਕ ਰਹੀ ਹੈ। ਸੁਨਕ ਨੇ ਸਿੱਧੇ ਜਵਾਬ ਤੋਂ ਬਚਦੇ ਹੋਏ ਕਿਹਾ ਸੀ ਕਿ ਐਫਸੀਡੀਓ ਜੋਹਲ ਅਤੇ ਪਰਿਵਾਰ ਨੂੰ ਕੌਂਸਲਰ ਸਹਾਇਤਾ ਜਾਰੀ ਰੱਖਦਾ ਹੈ। ਸਿਰਫ ਇੰਨਾ ਹੀ ਨਹੀਂ, ਪੀਐਮ ਸੁਨਕ ਨੇ ਇਹ ਵੀ ਕਿਹਾ ਸੀ ਕਿ ਮੈਂ ਜੋਹਲ ਬਾਰੇ ਮਨਮਾਨੀ ਨਜ਼ਰਬੰਦੀ ਦੀ ਰਾਏ ਬਾਰੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ, ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਨਜ਼ਰੀਆ ਹੈ। ਅਜਿਹੇ ਵਿੱਚ ਇਹ ਬ੍ਰਿਟਿਸ਼ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਤਰੀਕੇ ਨਾਲ ਜੱਗੀ ਜੋਹਲ ਦੀ ਪੈਰਵੀ ਕਰਕੇ ਉਸ ਨੂੰ ਬ੍ਰਿਟੇਨ ਵਿੱਚ ਪਰਿਵਾਰ ਨੂੰ ਸੌਂਪੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਕੈਂਪਸ ਵਿੱਚ ਧਰਨਾ ਦੇਣ ਤੇ ਵਿਦਿਆਰਥੀਆਂ ਨੂੰ 20,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਹਨਾਂ ਦਾ ਦਾਖਲਾ ਵੀ ਰੱਦ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਹਿੰਸਾ ਲਈ 30,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਨਵੇਂ ਨਿਯਮਾਂ ਮੁਤਾਬਕ ਕਿਸੇ ਵਿਦਿਆਰਥੀ, ਸਟਾਫ ਜਾਂ ਫੈਕਲਟੀ ਮੈਂਬਰ ਨਾਲ ਸਰੀਰਕ ਹਿੰਸਾ, ਦੁਰਵਿਵਹਾਰ ਅਤੇ ਕੁੱਟਮਾਰ ਕਰਨ ਤੇ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਨਵੇਂ ਨਿਯਮਾਂ ਕਾਰਨ ਯੂਨੀਵਰਸਿਟੀ ਦੀ ਆਲੋਚਨਾ ਕੀਤੀ ਹੈ ਤੇ ਇਹਨਾਂ ਨੂੰ ਕਾਲੇ ਨਿਯਮ करार दिता है। ਹਰਿਆਣਾ ਸਰਕਾਰ ਨੇ ਬਲਾਤਕਾਰੀ ਅਤੇ ਕਾਤਲ ਸਾਧ ਰਾਮ ਰਹੀਮ ਦੀ ਪੈਰੋਲ ਵਿਰੁੱਧ ਦਾਇਰ ਪਟੀਸ਼ਨ ਨੂੰ ਲੈ ਕੇ ਅਦਾਲਤ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਰਾਮ ਰਹੀਮ ਦਾ ਪੱਖ ਲੈਂਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਉਹ ਨਾ ਤਾਂ ਕੱਟੜ ਅਪਰਾਧੀ ਹੈ ਅਤੇ ਨਾ ਹੀ ਸੀਰੀਅਲ ਕਿਲਰ ਹੈ। ਸਰਕਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਰਾਮ ਰਹੀਮ ਕੱਟੜ ਅਪਰਾਧੀ ਨਹੀਂ ਹੈ। ਕਤਲਾਂ ਦੇ ਮਾਮਲੇ ਵਿੱਚ ਉਹਨਾਂ ਦੀ ਸਜ਼ਾ ਨੂੰ ਸੀਰੀਅਲ ਕਿਲਿੰਗ ਨਹੀਂ ਕਿਹਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਖੱਟਰ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਡੇਰਾ ਮੁਖੀ ਰਾਮ ਰਹੀਮ ਇੰਨਾ ਚੰਗਾ ਹੈ ਤਾਂ ਖੱਟਰ ਸਰਕਾਰ ਨੂੰ ਉਸ ਨੂੰ ਆਪਣੀ ਕੁਰਸੀ ਸੌਂਪ ਦੇਣੀ ਚਾਹੀਦੀ ਹੈ। ਰਾਮ ਰਹੀਮ ਦੀ ਪੈਰੋਲ ਦੇ ਬਾਰੇ ਦੇ ਵਿੱਚ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਰਿਟ ਪਾਈ ਗਈ ਸੀ ਤੇ ਉਸ ਰਿਟ ਦੀ ਜਿਹੜੀ ਆ ਭਾਵੇਂ ਕਿ ਬੜਾ ਰੋਤ ਹੋ ਕੇ ਕੱਲ ਇੱਕ ਤਰੀਕ ਮਿਲੀ, ਉਸ ਤਰੀਕ ਦੇ ਵਿੱਚ ਜਿਹੜਾ ਹਰਿਆਣਾ ਸਰਕਾਰ ਵੱਲੋਂ ਜਿਸ ਖੱਟਰ ਸਰਕਾਰ ਜਿਨ੍ਹਾਂ ਨੇ ਉਹਨਾਂ ਨੂੰ ਚੌਥੀ ਵਾਰ ਪੈਰੋਲ ਦਿੱਤੀ ਆ, ਉਹਨਾਂ ਵੱਲੋਂ ਜਿਹੜਾ ਜਵਾਬ ਆਇਆ ਉਹ ਬੜਾ ਸ਼ਰਮਨਾਕ ਹੈ। ਇਸ ਲੋਕਤੰਤਰ ਦੇ ਅੰਦਰ ਬੜੇ ਇੱਕ ਵੱਖਰੇ ਢੰਗ ਨਾਲ ਉਹਨਾਂ ਨੇ ਉਹਦੇ ਆਚਰਣ ਨੂੰ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਉਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈਗਾ। ਉਹਨਾਂ ਨੇ ਆਖਿਆ ਕਿ ਉਹ ਮਾੜਾ ਬੰਦਾ ਨਹੀਂ ਹੈਗਾ। ਉਹ ਕਹਿੰਦੇ ਜੀ ਇਹਦਾ ਆਚਰਣ ਬਹੁਤ ਚੰਗਾ, ਤੇ ਉਹ ਜਿਹੜੀ ਇੱਕ ਵਿਸ਼ੇਸ਼ ਛੋਟ ਦਿੰਦੇ ਆ ਹਰਿਆਣੇ ਦੇ ਵਿੱਚ ਜਿਹੜੇ ਕਿ ਚੰਗੇ ਵਿਹਾਰ ਵਾਲੇ ਕੈਦੀ ਹੁੰਦੇ ਆ, ਉਹਦੇ ਵਿੱਚ ਉਹਨੂੰ ਚੌਥੀ ਵਾਰ ਪੈਰੋਲ ਮਿਲੀ ਆ। ਬੜੀ ਹੈਰਾਨੀ ਆ ਖੱਟਰ ਸਾਹਿਬ, ਜੇ ਹੁਣ ਰਾਮ ਰਹੀਮ ਜਿਹੜਾ ਦੰਗਾ ਭੜਕਾਉਂਦਾ, ਜਿਹਨੇ ਤੁਹਾਡੇ ਪੰਚਕੂਲੇ ਦੇ ਅੰਦਰ ਕਿੱਡਾ ਵੱਡਾ ਦੰਗਾ ਭੜਕਾਇਆ ਤੇ ਹੁਣ ਤੁਸੀਂ ਉਹਦਾ ਕੇਸ ਖੋਲ੍ਹਿਆ, ਤੇ ਜੇ ਤੁਸੀਂ ਉਹਨੂੰ ਇਹ ਗੱਲ ਕਹਿੰਦੇ ਹੋ ਕਿ ਉਹ ਬੜਾ ਚੰਗਾ ਬੰਦਾ, ਤੇ ਫਿਰ ਤਾਂ ਜਿੰਨੇ ਸਾਰੇ ਜੇਲ੍ਹਾਂ ਵਿੱਚ ਕ੍ਰਿਮੀਨਲ ਨੇ ਉਹ ਸਾਰੇ ਚੰਗੇ ਨੇ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਤੇ ਜੇ ਇੰਨਾ ਹੀ ਚੰਗਾ ਤੁਹਾਨੂੰ ਦਿਖਾਈ ਦੇ ਰਿਹਾ ਤੇ ਫਿਰ ਕਿਉਂ ਨਹੀਂ ਤੁਸੀਂ ਉਹਨੂੰ ਆਉਣ ਵਾਲਾ ਮੁੱਖ ਮੰਤਰੀ ਜਾਂ ਇਸ ਤੋਂ ਵੱਧ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਵਾਸਤੇ ਕਿਉਂ ਨਹੀਂ ਚਾਰਾਜੋਈ ਕਰਦੇ? ਬੜੀ ਸ਼ਰਮਨਾਕ ਗੱਲ ਆ ਕਿ ਇਸ ਲੋਕਤੰਤਰ ਦੇ ਅੰਦਰ ਇੱਕ ਬਲਾਤਕਾਰੀ ਨੂੰ ਇੱਕ ਚੰਗਾ ਆਚਰਣ ਕਿਹਾ ਜਾਂਦਾ ਤੇ ਉਹ ਕਹਿੰਦੇ ਜੀ ਚੰਗਾ ਪ੍ਰਚਾਰ ਕਰਦਾ। ਉਹ ਲੋਕਾਂ ਵਿੱਚ ਜਿਹੜਾ ਇੱਕ ਇਹਦਾ ਮਤਲਬ ਇਹ ਗੱਲ ਹੋਊਗੀ ਕਿ ਪਹਿਲੀ ਗੱਲ ਤਾਂ ਖੱਟਰ ਸਾਹਿਬ ਇਹ ਵੀ ਬੇਨਤੀ ਕਰਦੇ ਆ ਕਿ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਖਿਲਾਫ ਜਾਓ ਕਿ ਜਿਹੜੀ ਹਾਈ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਆ, ਕਿ ਉਹਦੀ ਸਜ਼ਾ ਜਿਹੜੀ ਆ ਉਹ ਗਲਤ ਦਿੱਤੀ ਗਈ ਹੈ। ਇੱਕ ਚੰਗੇ ਬੰਦੇ ਨੂੰ ਸਜ਼ਾ ਦੇਣਾ ਮੈਨੂੰ ਲੱਗਦਾ ਕਿ ਬਹੁਤ ਵੱਡਾ ਗੁਨਾਹ ਹੈ। ਜੇ ਤੁਹਾਨੂੰ ਉਹ ਚੰਗਾ ਬੰਦਾ ਲੱਗਦਾ ਤਾਂ ਉਹਦੀ ਸਜ਼ਾ ਕਹਿੰਦੇ ਹੁੰਦੇ ਆ ਦੇ ਖਿਲਾਫ ਤੁਸੀਂ ਕੋਰਟ ਵਿੱਚ ਜਾਓ, ਕਿਉਂਕਿ ਤੁਹਾਡੀ ਹੀ ਇਸ ਕਾਨੂੰਨ ਦੀ ਅਦਾਲਤ ਨੇ ਉਹਨੂੰ ਬਲਾਤਕਾਰੀ ਕਿਹਾ, ਉਹਨੂੰ ਕਾਤਲ ਕਿਹਾ, ਉਹਨੂੰ ਦੰਗਾ ਭੜਕਾਊ ਕਿਹਾ, ਉਹਨੂੰ ਹੋਰ ਬਹੁਤ ਮਾੜੀਆਂ ਗੱਲਾਂ ਦੇ ਨਾਲ ਜਿਵੇਂ ਕਹਿੰਦੇ ਆ ਉਹਨੂੰ ਤਖੱਲਸ ਦਿੱਤੇ ਗਏ ਆ। ਸੋ ਇਹ ਬਹੁਤ ਜਿਹੜਾ ਜਵਾਬ ਆ ਆਪਣੇ ਆਪ ਦੇ ਵਿੱਚ ਸ਼ਰਮਿੰਦਾ ਕਰਨ ਵਾਲਾ ਜਵਾਬ ਆ। ਮੈਂ ਇਹ ਸਮਝਦਾ ਕਿ ਇਦੋਂ ਨੀਵੇਂ ਪੱਧਰ ਦੀ ਕੋਈ ਰਾਜਨੀਤੀ ਨਹੀਂ ਹੋ ਸਕਦੀ। ਇਹ ਗੱਲ ਦਿਖਾਈ ਦੇਤੀ ਆ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਦੇਸ਼ ਦੇ ਅੰਦਰ ਤਾਂ ਜਿਹੜਾ ਭਵਿੱਖ ਹੈ ਹੀ ਆ ਭਾਜਪਾ ਦਿਖਾਈ ਦੇ ਰਿਹਾ, ਪਰ ਹਰਿਆਣੇ ਦੇ ਵਿੱਚ ਜਿਹੜਾ ਭਵਿੱਖ ਆ ਉਹ ਬਿਲਕੁਲ ਸਪਸ਼ਟ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਆਪਣੇ ਵਜੂਦ ਤੇ ਕੋਈ ਵੀ ਲੜਾਈ ਨਹੀਂ ਲੜ ਸਕਦੀ।
ਜਿਹੜੀ ਇੱਕ ਰਾਮ ਰਹੀਮ ਦੇ ਫੌੜੀਆਂ ਦੇ ਉੱਤੇ ਲੜਾਈ ਲੜ ਕੇ ਸੱਤਾ ਵਿੱਚ ਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀ ਹੈ। ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਕੇਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦੇ ਫੈਸਲੇ ਦੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਇਸ ਘਟਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਤੇ ਵੀ ਇਤਰਾਜ਼ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਬੇਅਦਬੀ ਦੇ ਇੰਨੇ ਵੱਡੇ ਜ਼ੁਲਮ ਦੇ ਦੋਸ਼ੀ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਇਤਰਾਜ਼ ਪ੍ਰਗਟ ਕਰਨ ਦੀ ਥਾਂ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਇਹ ਸੁਣਵਾਈ ਜੇ ਪੰਜਾਬ ਤੋਂ ਬਾਹਰ ਹੋਵੇ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਕਦੇ ਸੋਚਿਆ ਨਹੀਂ ਸੀ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ ਦਿਵਾਉਣ ਦੀ ਥਾਂ ਤੇ ਭਗਵੰਤ ਮਾਨ ਰਾਮ ਰਹੀਮ ਨਾਲ ਹੀ ਰਹਿ ਜਾਊਗਾ। ਔਰ ਜਿਸ ਤਰ੍ਹਾਂ ਦੀ ਕੱਲ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਜੇ ਰਾਮ ਰਹੀਮ ਦਾ ਬੇਅਦਬੀ ਸੰਬੰਧੀ ਕੇਸ ਜਿਹੜਾ ਆ ਪੰਜਾਬੋਂ ਬਾਹਰ ਤਬਦੀਲ ਕੀਤਾ ਜਾਂਦਾ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਇਸ ਤੋਂ ਮੰਦਭਾਗਾ ਕੋਈ ਨਹੀਂ। ਔਰ ਬੇਅਦਬੀ ਜਿਹਨੇ ਸਮੁੱਚੇ ਸਿੱਖ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਜਿਹਦੇ ਉੱਤੇ ਹੁਣ ਤੱਕ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰਾਂ ਨੇ ਕੇਵਲ ਤੇ ਕੇਵਲ ਗੰਦੀ ਸਿਆਸਤ ਕੀਤੀ ਤੇ ਅੱਜ ਜਦੋਂ ਇਨਸਾਫ ਦੀ ਗੱਲ ਤੁਰੀ ਹੈ, ਚਲਾਨ ਪੇਸ਼ ਹੋ ਗਏ ਨੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਵੱਲੋਂ ਰਾਮ ਰਹੀਮ ਦੇ ਹੱਕ 'ਚ ਆ ਕੇ ਖੜ ਜਾਣਾ ਔਰ ਉਹਦੀ ਮਨਸ਼ਾ ਦੀ ਪੂਰਤੀ ਵਾਸਤੇ ਸੁਪਰੀਮ ਕੋਰਟ ਨੂੰ ਇਹ ਕਹਿ ਦੇਣਾ ਕਿ ਜੇ ਰਾਮ ਰਹੀਮ ਤੇ ਉਹਦੇ ਸਾਥੀ ਪੰਜਾਬ ਤੋਂ ਬਾਹਰ ਕੇਸ ਲਿਜਾਣਾ ਚਾਹੁੰਦੇ ਨੇ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਇਹ ਅਤਿ ਮੰਦਭਾਗਾ ਹੈ। ਔਰ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਵਿਨੋਦ ਕਈ ਕਿਸੇ ਨੂੰ ਬੋਲਾ ਨਹੀਂ ਕਿ ਉਹ ਰਾਮ ਰਹੀਮ ਦੇ ਲੰਬੇ ਸਮੇਂ ਤੋਂ ਕੇਸਾਂ ਦੇ ਵਕੀਲ ਰਹੇ ਨੇ। ਅੱਜ ਉਹਦੀ ਜਿਹੜੀ ਪੁਰਾਣੀ ਸਾਂਝ ਆ ਉਹਨੇ ਵੀ ਰਾਮ ਰਹੀਮ ਨੂੰ ਆਪਣਾ ਕੇਸ ਪੰਜਾਬੋਂ ਬਾਹਰ ਲਿਜਾਣ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਹੈ। ਔਰ ਨਾਲ ਹੀ ਜੋ ਗੱਲ ਬਾਹਰ ਨਿਕਲ ਕੇ ਬਾਹਰ ਆ ਰਹੀ ਹੈ ਕਿ ਭਗਵੰਤ ਮਾਨ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਜਿਹੜੀ ਹੈ ਇਨਬਿਨ ਕਰ ਰਿਹਾ ਔਰ ਉਹਨਾਂ ਦੀ ਵੀ ਇਹੀ ਇੱਛਾ ਸੀ ਕਿ ਜੋ ਰਾਮ ਰਹੀਮ ਚਾਹੁੰਦਾ ਹੈ ਤੇ ਭਗਵੰਤ ਮਾਨ ਉਹੀ ਕਰੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਾਂਝ ਜਿਹੜੀ ਹੈ ਰਾਮ ਰਹੀਮ ਦੇ ਨਾਲ ਉਹ ਜਗ ਜ਼ਾਹਰ ਹੋ ਚੁੱਕੀ ਹੈ। ਭਗਵੰਤ ਮਾਨ ਕੋਲੋਂ ਤੇ ਆਮ ਆਦਮੀ ਪਾਰਟੀ ਕੋਲੋਂ ਮੈਂ ਤੇ ਸਮੁੱਚਾ ਸਿੱਖ ਜਗਤ ਜਿਸ ਬੇਅਦਬੀ ਸ਼ਬਦ ਨੇ ਸਿੱਖ ਮਨਾਂ ਨੂੰ ਅੱਤ ਠੇਸ ਪਹੁੰਚਾਈ ਔਰ ਉਹਦੇ ਬਾਰੇ ਜਿਸ ਤਰ੍ਹਾਂ ਦਾ ਉਹਨੇ ਰਾਮ ਰਹੀਮ ਦੇ ਨਾਲ ਰਲ ਕੇ ਮਿਲ ਕੇ ਸੁਪਰੀਮ ਕੋਰਟ ਵਿੱਚ ਉਹਦੇ ਪੱਖ ਵਿੱਚ ਖੜ ਕੇ ਰੋਲ ਅਦਾ ਕੀਤਾ ਹੈ, ਉਹ ਸਪਸ਼ਟ ਕਰੇ। ਔਰ ਮੈਨੂੰ ਨਾਲ ਹੀ ਇਸ ਗੱਲ ਦੀ ਹੈਰਾਨੀ ਹੈ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਏਡਾ ਵੱਡਾ ਘੋਰ ਅਪਰਾਧ ਹੋਇਆ ਹੋਵੇ, ਏਡਾ ਵੱਡਾ ਜਿਹੜਾ ਆ ਸਿੱਖ ਵਿਰੋਧੀ ਭਗਵੰਤ ਮਾਨ ਨੇ ਕਦਮ ਚੁੱਕਿਆ ਹੋਵੇ ਤੇ ਉਹ ਅੱਜ ਅਜੇ ਤੱਕ ਚੁੱਪ ਨੇ। ਇਹਦਾ ਵੀ ਜਵਾਬ ਜਿਹੜਾ ਆ ਮੇਰੇ ਵਰਗਾ ਇੱਕ ਨਿਮਾਣਾ ਸਿੱਖ ਜਿਹੜਾ ਆ ਮੰਗਦਾ ਹੈ। ਅੱਜ ਸੁਪਰੀਮ ਕੋਰਟ ਨੇ ਸਿੱਖ ਸਿਆਸੀ ਕੈਦੀ ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ ਤੇ ਫੈਸਲਾ ਰਾਖਵਾਂ ਰੱਖਿਆ ਹੈ। ਇਸ ਸੰਬੰਧੀ ਕੇਂਦਰ ਸਰਕਾਰ ਵੱਲੋਂ ਦਾਇਰ ਹਲਫਨਾਮੇ ਵਿੱਚ ਵੀ ਕਾਨੂੰਨੀ ਵਿਵਸਥਾ ਦੀ ਵਿਗੜ ਰਹੀ ਹਾਲਤ ਦਾ ਹਵਾਲਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਜੁਲਾਈ 2007 ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਹਾਈ ਕੋਰਟ ਨੇ ਸਾਲ 2010 ਵਿੱਚ ਸਜ਼ਾ ਦਾ ਫੈਸਲਾ ਬਰਕਰਾਰ ਰੱਖਿਆ ਸੀ। ਹਾਲੇ ਤੱਕ ਤਕਰੀਬਨ 27 ਸਾਲਾਂ ਤੋਂ
ਤੋਂ ਰਾਜੋਆਣਾ ਜੇਲ੍ਹ ਵਿੱਚ ਬੰਦ ਹਨ ਅਤੇ ਉਸ ਸਮੇਂ ਤੋਂ ਹੁਣ ਤੱਕ ਉਹਨਾਂ ਦੇ ਰਹਿਮ ਦੀ ਪਟੀਸ਼ਨ ਪੈਂਡਿੰਗ ਹੈ, ਜਦਕਿ ਅਸੀਂ 2023 ਵਿੱਚ ਆਏ ਹਾਂ, ਜਿਸ ਮੁਤਾਬਕ ਇਹ ਅਦਾਲਤੀ ਹੁਕਮਾਂ ਦੀ ਸਿੱਧੀ ਉਲੰਘਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਰਿੰਦਰਪਾਲ ਸਿੰਘ ਨੇ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਪਰਿਵਾਰ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਨਾ ਚਾਹੀਦਾ ਹੈ। ਇਸ ਮੌਕੇ ਅਕਾਲੀ ਦਲ ਸੰਯੁਕਤ ਦੇ ਆਗੂ ਹਰਪ੍ਰੀਤ ਸਿੰਘ ਬੰਨੀ ਜੋਲੀ ਵੀ ਹਾਜ਼ਰ ਸਨ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੀਆਂ ਕੀਤੀਆਂ ਜਾ ਰਹੀਆਂ ਚਾਲਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜਥੇਦਾਰ ਨੂੰ ਹਟਾਉਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੈ, ਬਾਦਲ ਪਰਿਵਾਰ ਨੂੰ ਨਹੀਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੜੇ ਪਹਿਲੇ ਵੀ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਹੋਈਆਂ, ਉਦੋਂ ਜਿਹੜਾ ਡੇਰੇ ਵਾਲਾ ਸਰਸੇ ਵਾਲੇ ਨੂੰ ਤੁਸੀਂ ਮਾਫੀਆਂ ਦਿੱਤੀਆਂ, ਉਦੋਂ ਨਹੀਂ ਅਕਾਲ ਤਖਤ ਦੇ ਜਥੇਦਾਰ ਨੂੰ ਬਦਲਣ ਦੀ ਗੱਲ ਹੋਈ। ਔਰ ਹੁਣ ਹਰਿਆਣਾ ਕਮੇਟੀ ਜਦੋਂ ਤੁਹਾਡੇ ਹੱਥੋਂ ਜਾ ਰਹੀ ਹੈ, ਉਹ ਵੀ ਸੁਪਰੀਮ ਕੋਰਟ ਦੀ, ਜੇ 1925 ਦੇ ਐਕਟ ਰਾਹੀਂ ਸ਼੍ਰੋਮਣੀ ਕਮੇਟੀ ਦਾ ਗਠਨ ਪਾਰਲੀਮੈਂਟ ਨਾਲ ਹੋਇਆ ਹੈ, ਪਾਰਲੀਮੈਂਟ ਐਕਟ ਨਾਲ ਹੈ, ਤੇ ਹਰਿਆਣਾ ਕਮੇਟੀ ਵੀ ਪਾਰਲੀਮੈਂਟ ਦੇ ਉਹਨਾਂ ਦੇ ਅਸੈਂਬਲੀ ਦੇ ਐਕਟ ਨਾਲ ਔਰ ਸੁਪਰੀਮ ਕੋਰਟ ਨੇ ਜਿਸ ਨੂੰ ਮੋਹਰ ਲਗਾਤੀ ਹੈ, ਉਸ ਦੇ ਨਾਲ ਬਣੀ ਹੈ। ਤਾਂ ਇਹ ਕੰਮ ਜੁਡੀਸ਼ਰੀ ਰਾਹੀਂ ਤਾਂ ਹੱਲ ਕਰਨਾ ਚਾਹੁੰਦੇ ਹੋ ਕਰੋ, ਲੇਕਿਨ ਇਹਦਾ ਤੁਸੀਂ ਜਿਹੜਾ ਗੁੱਸਾ ਉਹ ਅਕਾਲ ਤਖਤ ਤੇ ਕੱਢੋ ਔਰ ਉਸ ਨੂੰ ਬਦਲ ਦੇਣਾ ਔਰ ਫਿਰ ਉਸ ਨੂੰ ਪ੍ਰੈਸ ਵਿੱਚ ਲੈ ਆਣਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਦਲਣਾ। ਪਹਿਲੇ ਵੀ ਬਦਲਦੇ ਰਹੇ ਨੇ, ਉਹ ਕਰਦੇ ਰਹੇ ਨੇ, ਲੇਕਿਨ ਇਸ ਤਰ੍ਹਾਂ ਤੁਸੀਂ ਪ੍ਰੈਸ ਵਿੱਚ ਲਿਆ ਕੇ ਗੱਲ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਐਟ ਪ੍ਰੈਜ਼ੈਂਟ ਹੈ ਉਸ ਨੂੰ ਤੁਸੀਂ ਇੱਕ ਤਰੀਕੇ ਦਾ, ਮੈਂ ਕਿਹੜਾ ਸ਼ਬਦ ਯੂਜ਼ ਕਰਾਂ, ਕਿ ਉਸ ਨੂੰ ਛੋਟਾ ਕਰਨਾ ਚਾਹ ਰਹੇ ਹੋ ਜਾਂ ਜੇ ਜ਼ਲੀਲ ਕਰਨ ਵਾਲੀ ਗੱਲ ਜਿਹੜੀ ਹੈ ਇਹ ਕਰਨ ਜਾ ਰਹੇ ਹੋ। ਕੀ ਲੱਗਦਾ ਜਿਸ ਤਰੀਕੇ ਨਾਲ ਯਾਨੀ ਹਰਪ੍ਰੀਤ ਸਿੰਘ ਜੀ ਫੈਸਲੇ ਲੈ ਰਹੇ ਨੇ ਉਹ ਕਿਤੇ ਨਾ ਕਿਤੇ ਬਾਦਲਾਂ ਕੋਲ ਬਰਦਾਸ਼ਤ ਨਹੀਂ ਹੋ ਰਹੇ, ਉਸ ਨੂੰ ਚੱਲਦੇ ਹੋਏ ਇਸ ਤਰੀਕੇ ਦੀ ਗੱਲ? ਮੈਨੂੰ ਲੱਗਦਾ ਹੈ ਕਿ ਜਿਹੜੀਆਂ ਇਸ ਪੁਰਾਣੀਆਂ ਕੁਝ ਰੰਜਿਸ਼ਾਂ ਵੀ ਆਪਸੀ ਹੋ ਗਈਆਂ, ਨਾਲੇ ਉਹਨਾਂ ਦੇ ਕਹਿਣ ਦੇ ਉੱਤੇ ਯੈਸ ਮੈਨ ਨਹੀਂ ਬਣ ਰਹੇ, ਤਾਂ ਸ਼ਾਇਦ ਇਸ ਲਈ ਇਹ ਗੱਲ ਹੋਈ ਹੋਵੇ। ਕੀ ਸਮਝਿਆ ਜਾ ਸਕਦਾ ਕਿ ਵੀ ਜਥੇਦਾਰ ਦੀ ਚੋਣ ਪਹਿਲੇ ਜਥੇਦਾਰ ਦੀ ਭਾਲ ਕਰ ਚੁੱਕਿਆ ਅਕਾਲੀ ਦਲ ਬਾਦਲ ਤੇ ਬਸ ਬਿਆਨਬਾਜ਼ੀ ਕੀਤੀ ਜਾ ਰਹੀ ਹੈ? ਦੇਖੋ, ਜਿਹੜੀ ਪੰਥਕ ਕਮੇਟੀ, ਜਿਹੜੀ ਇਹਨਾਂ ਦੀ ਕਮੇਟੀ ਸਲਾਹਕਾਰ ਕਮੇਟੀ ਨਾਲ ਮੀਟਿੰਗ ਹੋਈ ਹੈ ਔਰ ਉਸ ਵਿੱਚ ਇਹ ਮੰਗ ਚੱਕੀ ਗਈ ਹੈ ਔਰ ਫਿਰ ਉਸ ਤੋਂ ਬਾਅਦ ਇਹ ਬਿਆਨ ਆਣਾ, ਇਸ ਤੋਂ ਲੱਗਦਾ ਤਾਂ ਇਹੀ ਹੈ ਕਿ ਇਹਨਾਂ ਨੇ ਆਲਰੇਡੀ ਇਹ ਤੈਅ ਕਰ ਲਿਆ ਔਰ ਇਹ ਬੜੀ ਮੰਦਭਾਗੀ ਗੱਲ ਹੋਏਗੀ ਕਿ ਜਥੇਦਾਰ ਨੂੰ ਅਗਰ ਚੇਂਜ ਕਰਨਾ ਵੀ ਹੈ ਤਾਂ ਉਹਦਾ ਕੋਈ ਪ੍ਰੋਸੀਜਰ ਹੁੰਦਾ ਹੈ, ਲੇਕਿਨ ਤੁਸੀਂ ਹਰਿਆਣਾ ਕਮੇਟੀ ਦੇ ਔਰ ਹਰਿਆਣੇ ਦੇ ਵਿੱਚ ਜੋ ਹੋਇਆ ਉਸ ਨੂੰ ਆੜ ਵਿੱਚ ਲੈ ਕੇ ਜਥੇਦਾਰ ਨੂੰ ਹਟਾਣਾ, ਮੈਨੂੰ ਲੱਗਦਾ ਹੈ ਕਿੱਥੇ ਵੀ ਜਾਇਜ਼ ਨਹੀਂ ਹੈ। 328 ਰੂਪਾਂ ਦੀ ਗੱਲ ਕਰਦੇ ਸੀ, 328 ਰੂਪ ਨੂੰ ਲੈ ਕਰਕੇ ਜਿਹੜਾ ਮਾਮਲਾ ਉੱਠਿਆ, ਮੈਂ ਉਹੀ ਕਹਿਣ ਜਾ ਰਿਹਾ ਸੀ ਕਿ ਗੱਲ ਮੈਂ ਫਿਰ ਪਹਿਲੇ ਕਰਾਂ ਕਿ ਜਿਹੜੀਆਂ ਵੀ ਸੰਸਥਾਵਾਂ ਨੇ, ਸਿੱਖ ਸੰਸਥਾਵਾਂ, ਇੱਕ ਗੱਲ ਸਮਝ ਲਈਏ ਕਿ ਉਹਦੀ ਜਿਹੜਾ ਸੰਕਲਪ ਹੈ, ਜਿਹੜੇ ਸਿਧਾਂਤ ਨੇ, ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਹੈ। ਇਹਨਾਂ ਨੇ ਨਾ ਪੰਥ ਨੂੰ ਇਕੱਠਾ ਰੱਖਿਆ ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਜੋ ਹੈ ਅਹਿਮੀਅਤ ਰੱਖੀ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕਰਤਾਰਪੁਰ ਲਾਂਘੇ ਲਈ ਸਰਦਾਰ ਰਮੇਸ਼ ਸਿੰਘ ਅਰੋੜਾ ਨੂੰ ਵਿਸ਼ੇਸ਼ ਦੂਤ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਸਰਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪ੍ਰਮੁੱਖ ਸਿੱਖ ਆਗੂ ਆਨਰੇਰੀ ਵਜੋਂ ਸੇਵਾਵਾਂ ਨਿਭਾਉਣਗੇ। ਨਾਰੋਵਾਲ ਦੇ ਕਰਤਾਰਪੁਰ ਦੇ ਰਹਿਣ ਵਾਲੇ ਅਰੋੜਾ ਪਾਕਿਸਤਾਨ ਮੁਸਲਿਮ ਲੀਗ ਦੇ ਘੱਟ ਗਿਣਤੀ ਸੈੱਲ ਦੇ ਕੇਂਦਰੀ ਜਨਰਲ ਸਕੱਤਰ ਵੀ ਹਨ। ਵਿਸ਼ੇਸ਼ ਦੂਤ ਅਰੋੜਾ ਦਾ ਪਰਿਵਾਰ ਕਰਤਾਰਪੁਰ ਵਿੱਚ ਸਿੱਖ ਪਵਿੱਤਰ ਸਥਾਨਾਂ ਦੀ ਸੁਰੱਖਿਆ ਤੇ ਭਲਾਈ ਨਾਲ ਜੁੜਿਆ ਹੋਇਆ ਹੈ। ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਨੂੰ ਚੜ੍ਹਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜਦਾ ਹੈ। ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਵਿਖੇ ਠਹਿਰੇ ਸਨ। 4 ਕਿਲੋਮੀਟਰ ਲੰਬਾ ਲਾਂਘਾ ਪੰਜਾਬੀ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਬਾਰੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਹੈ। ਮੌਜੂਦਾ ਢਾਂਚਾ ਭੰਗ ਕਰਕੇ ਚੋਣ ਕਮਿਸ਼ਨ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ 'ਚ ਪਾਰਦਰਸ਼ਤਾ ਲਿਆਉਣ ਸੰਬੰਧੀ ਦਾਇਰ ਵੱਖ-ਵੱਖ ਅਪੀਲਾਂ ਤੇ ਅੱਜ ਭਾਰਤ ਦੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। 5 ਜੱਜਾਂ ਦੇ ਬੈਂਚ ਨੇ ਫੈਸਲਾ ਸੁਣਾਇਆ ਹੈ ਕਿ ਹੁਣ ਮੁੱਖ ਚੋਣ ਕਮਿਸ਼ਨਰ ਸਮੇਤ ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਰਾਏ ਨਾਲ ਹੀ ਹੋ ਸਕੇਗੀ। CBI 'ਚ ਨਿਯੁਕਤੀਆਂ ਲਈ ਵਰਤੇ ਜਾਂਦੇ ਕੋਲੇਜੀਅਮ ਸਿਸਟਮ ਵਰਗਾ ਢਾਂਚਾ ਹੀ ਹੁਣ ਚੋਣ ਕਮਿਸ਼ਨ ਲਈ ਵਰਤਿਆ ਜਾਵੇਗਾ ਤਾਂ ਜੋ ਚੋਣ ਕਮਿਸ਼ਨ ਕਿਸੇ ਸਿਆਸੀ ਪ੍ਰਭਾਵ ਦੇ ਹੇਠਾਂ ਨਾ ਆ ਸਕੇ। ਵਿਰੋਧੀ ਧਿਰ ਦੇ ਨੇਤਾ ਦੀ ਗੈਰ ਹਾਜ਼ਰੀ 'ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਇਸ ਫੈਸਲੇ 'ਚ ਸ਼ਾਮਿਲ ਕੀਤਾ ਜਾਵੇਗਾ।